ਬਿਸਮਿਲ੍ਲਾ ਰਹਿਮਾਨ ਰਹੀਮ ਤੇ अस्सलाम वालेकुम। 13 ਅਗਸਤ ਮੰਗਲ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਸ਼ੇਅਰ ਕਰੋ। ਹੁਣ ਉਹਨੇ ਅੱਜ ਦੀਆਂ ਗੱਲਾਂ ਬਾਤਾਂ ਵਾਲੇ ਪਾਸੇ ਜਿਨ੍ਹਾਂ ਤੇ ਚਾਨਣ ਪਾਉਣਾ। ਸਭ ਤੋਂ ਪਹਿਲਾਂ ਤੇ ਨਈਮ ਬੁਖਾਰੀ ਸਾਹਿਬ ਦਾ ਇੱਕ ਵੀਡੀਓ ਮੈਸੇਜ ਜਾਂ ਵੀਲੌਗ ਜਾਂ ਕੌਮ ਦੇ ਨਾਲ ਇੰਟਰੈਕਸ਼ਨ ਤੁਹਾਡੇ ਸਾਹਮਣੇ ਰੱਖਣੇ ਜਿਹੜੀ ਵੇਖ ਕੇ ਤੇ ਇੱਕ ਵਾਰੀ ਸਾਨੂੰ ਬੜੀ ਹੈਰਾਨੀ ਵੀ ਹੋਈ ਹੈ ਤੇ ਪਰੇਸ਼ਾਨੀ ਵੀ ਹੋਈ ਹੈ। ਉਹਦੀ ਵਜ੍ਹਾ ਹੈ ਕਿ ਉਹਦੇ ਵਿੱਚ ਨਈਮ ਬੁਖਾਰੀ ਸਾਹਿਬ ਹਮਕਲਾਮ ਹੋਏ ਨੇ। ਉਹਨਾਂ ਸਿੱਧੀ ਮੂੰਹ ਤੇ ਮੂੰਹ ਗੱਲ ਕੀਤੀ ਹੈ ਜਨਾਬ DG ISPR ਸਾਹਿਬ ਦੇ ਨਾਲ, ਤੇ ਗੱਲ ਇਹੋ ਜੀ ਖਰੀ ਤੇ ਦੋ ਲਫ਼ਜ਼ੀ ਕੀਤੀ ਹੈ ਜਿਹੜੀ ਇਸ ਵੇਲੇ ਪਾਕਿਸਤਾਨ ਦੇ ਵਿੱਚ ਸ਼ਾਇਦ ਹੋਰ ਕੋਈ ਕਰਨ ਦੀ ਜ਼ਰੂਰਤ ਨਹੀਂ ਰੱਖਦਾ। ਜਾਂ ਤਾਂ ਇਮਰਾਨ ਖਾਨ ਇਹੋ ਜੀ ਗੱਲ ਕਰਨ ਦੀ ਜ਼ਰੂਰਤ ਰੱਖਦਾ ਤੇ ਜਾਂ ਹੁਣ ਅਸੀਂ ਨਈਮ ਬੁਖਾਰੀ ਸਾਹਿਬ ਨੂੰ ਇਹੋ ਜੀ ਗੱਲ ਕਰਦਿਆਂ ਵੇਖਿਆ। ਹੁਣ ਅੱਲਾ ਹੀ ਖੈਰ ਕਰੇ ਜਿਹੜੀ ਉਹਨਾਂ ਗੱਲਬਾਤ ਕਰ ਛੱਡੀ ਹੈ। ਇਸ ਤੋਂ ਬਾਅਦ ਨਈਮ ਬੁਖਾਰੀ ਸਾਹਿਬ ਬਚੇ ਰਹਿਣ ਤੇ ਉਹਨਾਂ ਨੂੰ ਕੋਈ ਚੁੱਕੇ ਚੱਕੇ ਨਾ ਜਾਂ ਅਗਵਾ ਸ਼ਗਵਾ ਨਾ ਹੋਣ ਜਾਂ ਉਹਨਾਂ ਤੇ ਪਰਚੇ ਸ਼ਰਚੇ ਨਾ ਹੋਣ ਤੇ ਅੱਲਾ ਉਹਨਾਂ ਦੀ ਹਿਫਾਜ਼ਤ ਫਰਮਾਏ, ਇਹੀ ਦੁਆ ਕਰ ਸਕਦੇ ਹਾਂ। ਬਹਰਹਾਲ ਗੱਲ ਉਹਨਾਂ ਬੜੀ ਸਖਤੀ ਕਰ ਛੜੀ ਹੈ ਜਾਂ ਤੱਤੀ ਕਰ ਛੜੀ ਹੈ ਜਾਂ ਤਗੜੀ ਕਰ ਛੜੀ ਹੈ। ਮੈਂ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਵਾ ਦਿੰਦਾ ਤੇ ਸ਼ਾਰਟ ਜਿਹੀ ਗੱਲ ਹੈ, ਉਹ ਜ਼ਰਾ ਸੁਣ ਲਓ ਤੇ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਵਾ ਦੇਣਾ। ਗੱਲਬਾਤ ਜ਼ਾਹਿਰ ਹੈ ਉਹਨਾਂ ਦੀ ਉਰਦੂ 'ਚ ਹੈ, ਤਰਜਮਾ ਮੈਂ ਕਰ ਦਿਆਂਗਾ ਤੇ ਉਹ ਪੰਜਾਬੀ ਦੇ ਵਿੱਚ। ਉਹਨਾਂ ਦੀ ਪਹਿਲਾਂ ਗੱਲ ਸੁਣ ਲਓ ਤੇ ਫਿਰ ਹੋਰ ਬੜੀਆਂ ਸਾਰੀਆਂ ਖਬਰਾਂ ਨੇ ਉਹ ਵੀ ਤੁਹਾਡੇ ਸਾਹਮਣੇ ਰੱਖਣੀਆਂ ਨੇ। ਇਹ ਜ਼ਰਾ ਸੁਣੋ ਉਹ ਕੀ ਆਖਦੇ ਨੇ। मुझे यकीन हो गया है कि इंटर सर्विसेज पब्लिक रिलेशन ISPR को ये पता ही नहीं है कि प्रोपेगेंडा एक आर्ट भी है और साइंस भी है। ना उनको आर्ट आता है ना उनको साइंस आती है। बच्चे गाना सी चीज करते हैं। मुझे पता लाहौर में एक घर था जिसमें कोर्ट कमांडर रहते थे। वो कायदे अलहमदुल्ला ने खरीदा और भेज दिया। एक दिन में आ रहे आपने प्रोपेगेंडा शुरू कर दिया ISPR ने कायदा हाउस कायदा हाउस कायदा हाउस। इससे कोई बेवकूफ नहीं बनता। आप छोटे छोटे बच्चे ले आते हैं हिंदुस्तान ले आते हैं बड़े से आते हैं कायदा उसके साथ है। किसको बेवकूफ बनाने की कोशिश कर रहे हैं आप? आपके पास वो सलाहियत नहीं है टोटल ब्लॉकेज करने की सोशल मीडिया को। नफरत ना फैलाएं अपने खिलाफ। ये नफरत फैलती गई। आप हम में से हैं। मैं कई दफा कह जाऊं मिडिल क्लास एंड लोअर मिडिल क्लास आदमी ये ना करें, ये ना करें। मैं सच करता ये ना करें कि अवाम आपसे नफरत कर ले। जिस फौज से अवाम नफरत कर लेती है वो जंग नहीं लड़ सकती, नहीं लड़ सकती। We have seen it. We have seen it. मुक्ति वाली ठीक है, इन्होंने सपोर्ट किया। आप उनको कर सके फुलिश डॉक्ट्रिन। मैं पिछले दिन जिक्र किया था एक जो चीज आर्मी चीज की किताब में लिखी है वो चीज थे वहां उन्होंने कहा मेरी फौजी ऐसे कह जाएंगे और फिर ऐसे वापस आ जाएंगे। वो भूल गए थे दरिया में से ये नहीं हो सकता जो आप कर रहे हैं। आप क्या चाहते हैं ये आप ही को पता है, मुझे नहीं पता। मैं डॉक्टर साहब को नहीं बता सकता। आप वो करें जिससे आपकी इज्जत महफूज रहे, जिसमें दरारें पड़ गई और पाकिस्तान मजबूत रहे। मैं अगला ਸੁਣ ਲਿਆ ਜੇ ਨਈਮ ਬੁਖਾਰੀ ਸਾਹਿਬ ਨੇ ਬਿਲਕੁਲ ਕਲੀਅਰ ਆਖ ਦਿੱਤਾ ਹੈ ਕਿ DG ISPR ਸਾਹਿਬ ਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਉਹਨਾਂ ਆਖਿਆ ਸਾਰੀ ਦੁਨੀਆ ਨੂੰ ਪਤਾ ਹੈ ਕਿ ਜਿਹੜਾ ਕੋਰ ਕਮਾਂਡਰ ਹਾਊਸ ਹੈ ਉਹ ਜਨਾਹ ਹਾਊਸ ਨਹੀਂ ਸੀ ਹੈਗਾ। ਉੱਥੇ ਜਨਾਹ ਸਾਹਿਬ ਨਾ ਕਦੇ ਰਹੇ, ਉਹਨਾਂ ਖਰੀਦਿਆ ਸੀ, ਉਹਨਾਂ ਨੂੰ ਕਦੇ ਉਹਦਾ ਕਬਜ਼ਾ ਹੀ ਨਾ ਲੱਭਿਆ ਤੇ ਜ਼ਾਹਿਰ ਹੈ ਉਹ ਫਿਰ ਉਹਨਾਂ ਦੇ ਕੋਲੋਂ ਲੈ ਲਿਆ ਗਿਆ ਜਾਂ ਉਹਨਾਂ ਵੇਚ ਛੱਡਿਆ ਜ਼ਾਹਿਰ। ਤੇ ਉਹਨਾਂ ਆਖਿਆ ਵੀ ਜਦੋਂ ਤੁਸੀਂ ਬਾਰ-ਬਾਰ ਉਹਨੂੰ ਜਨਾਹ ਹਾਊਸ ਆਖਦੇ ਹੋ ਤੇ ਸਾਰਿਆਂ ਨੂੰ ਪਤਾ ਵੀ ਇਹ ਗਲਤ ਬਿਆਨੀ ਹੈ। ਜਦੋਂ ਤੁਸੀਂ ਇਹ ਨਈਮ ਬੁਖਾਰੀ ਸਾਹਿਬ ਆਖਣ ਡਏ ਨੇ ਵੀ ਜਦੋਂ ਤੁਸੀਂ ਇਹੋ ਜਿਹੀ ਗਲਤ ਬਿਆਨੀ ਕਰੋਗੇ ਤੇ ਲੋਕੀ ਤੁਹਾਡਾ ਮਜ਼ਾਕ ਵੀ ਉਡਾਉਣਗੇ ਤੇ ਲੋਕੀ ਤੁਹਾਨੂੰ ਡਿਸਲਾਈਕ ਵੀ ਕਰਨਗੇ। ਤੇ ਉਹਨਾਂ ਕਿਹਾ ਤੁਸੀਂ ਕਿਉਂ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਡਿਸਲਾਈਕ ਕਰਨ? ਇਹਦੇ ਨਾਲ ਤੁਹਾਨੂੰ ਤੁਹਾਡੇ ਇਦਾਰੇ ਨੂੰ ਨੁਕਸਾਨ ਹੋ ਰਿਹਾ। ਤੁਹਾਨੂੰ ਇਹ ਗੱਲ ਸਮਝ ਕਿਉਂ ਨਹੀਂ ਆਉਣ ਡਈ? ਮਤਲਬ ਏਡੀ ਸਿੱਧੀ ਪੱਧਰੀ ਚਿੱਟੀ ਗੱਲ ਇਸ ਵੇਲੇ ਮੈਂ ਤੁਹਾਨੂੰ ਆਖਿਆ ਵੀ ਪਾਕਿਸਤਾਨ 'ਚ ਜਾਂ ਇਮਰਾਨ ਖਾਨ ਕਰਨ ਡਿਆ ਤੇ ਜਾਂ ਹੁਣ ਨਈਮ ਬੁਖਾਰੀ ਸਾਹਿਬ ਨੂੰ ਕਰਦਿਆਂ ਸੁਣਿਆ। ਅੱਲਾ ਹੀ ਖੈਰ ਕਰੇ। ਬਹਰਹਾਲ ਅਸੀਂ ਨਈਮ ਬੁਖਾਰੀ ਸਾਹਿਬ ਸਾਡੇ ਬਜ਼ੁਰਗ ਵੀ ਨੇ ਔਰ ਵੈਸੇ ਤਾਂ ਭਾਵੇਂ ਗੁੱਸਾ ਕਰ ਜਾਣ ਬਜ਼ੁਰਗ ਕਹਿਣ ਤੋਂ, ਲੇਕਿਨ ਚਲੋ ਸਾਡੇ ਵੱਡੇ ਭਰਾ ਨੇ ਤੇ ਸਾਡੀਆਂ ਉਹਨਾਂ ਵਾਸਤੇ ਦੁਆਵਾਂ ਨੇ
ਖਰੀ ਉਹਨਾਂ ਗੱਲ ਕੀਤੀ, ਬਣਦੀ ਸੀ ਉਹਨਾਂ ਦੀ ਗੱਲ ਕਰਨੀ, ਕਿਉਂਕਿ ਉਹ ਇੱਕ ਖੁੱਲ੍ਹੇ ਡੁੱਲੇ ਬੰਦੇ ਨੇ, ਆਪਣੇ ਜ਼ਮੀਰ ਦੇ ਮੁਤਾਬਕ ਗੱਲ ਕਰਦੇ ਨੇ। ਸਾਰੀ ਉਮਰੇ ਨਾ ਉਹਨਾਂ ਕੋਈ ਕਰਪਸ਼ਨ ਕੀਤੀ ਹੈ, ਸਾਰਿਆਂ ਨੂੰ ਪਤਾ ਇਸ ਗੱਲ ਦਾ, ਤੇ ਬੜੀ ਸਾਫ਼ ਸੁਥਰੀ ਸਿੱਧੀ ਪ੍ਰੋਫੈਸ਼ਨਲ ਜ਼ਿੰਦਗੀ ਗੁਜ਼ਾਰੀ ਹੈ। ਤੇ ਨਈਮ ਬੁਖਾਰੀ ਉਹ ਬੰਦਾ ਹੈ ਜਿਹਨੇ ਕਦੀ ਵੀ ਜੋ ਦਿਲ ਦੀ ਗੱਲ ਹੈ ਉਹਦੇ ਉੱਤੇ ਕੋਈ ਬਹੁਤ ਜ਼ਿਆਦਾ ਸਮਝੌਤਾ ਨਹੀਂ ਕੀਤਾ। ਉਹ ਇੱਕ ਸ਼ੇਰ ਤੇ ਉਰਦੂ ਦਾ ਹੈ, ਲੇਕਿਨ ਚਲੋ ਤੁਹਾਨੂੰ ਸੁਣਾ ਦਿੰਦਾ। ज़िंदगी तुझसे हर मोड़ पर समझौता करूं, ज़िंदगी तुझसे हर मोड़ पर समझौता करूं, शौक जीने का है मुझको पर इतना भी नहीं। ਤੇ ਉਹ ਹੁਣ ਤੁਸੀਂ ਪੰਜਾਬੀ 'ਚ ਮੇਰਾ ਖਿਆਲ ਇਹਨੂੰ ਸਮਝ ਹੀ ਗਏ ਹੋਵੋਗੇ ਕਿ ਕੀ ਮਤਲਬ ਹੈ ਇਹਦਾ। ਤੇ ਨਈਮ ਬੁਖਾਰੀ ਸਾਹਿਬ ਨੇ ਮੇਰਾ ਖਿਆਲ ਹੈ ਇਹੀ ਗੱਲ ਕੀਤੀ ਹੈ ਕਿ ਮੈਨੂੰ ਜੀਣ ਦਾ ਸ਼ੌਕ ਤੇ ਹੈ, ਪਰ ਇੰਨਾ ਵੀ ਸ਼ੌਕ ਨਹੀਂ ਜੀਣ ਦਾ ਮੈਨੂੰ ਕਿ ਮੈਂ ਹਰ ਸਾਹ 'ਤੇ ਹਰ ਗੱਲ 'ਤੇ ਜਿਹੜੀ ਗੱਲ ਗਲਤ ਹੈ ਉਹ ਵੀ ਨਾ ਕਰ ਸਕਾਂ। ਤੇ ਵਾਕਿਆ ਹੀ ਮਾਸ਼ਰੇ ਦੇ ਵਿੱਚ ਨਈਮ ਬੁਖਾਰੀ ਸਾਹਿਬ ਵਰਗੇ ਬੰਦੇ ਚਾਹੀਦੇ ਹੁੰਦੇ ਨੇ ਜਿਹੜੇ ਸਿੱਧੀ ਸੱਚੀ ਤੇ ਪੱਧਰੀ ਗੱਲ ਕਰ ਸਕਣ, ਤੇ ਜਿਹਨੂੰ ਆਂਦੇ ਨੇ ਵੀ ਕੰਨਾਂ 'ਚੋਂ ਗੱਲ ਪੂਰੀ ਨਿਗਾਹ ਦੇਣੀ ਤਾਂ ਕਿ ਅਗਲੇ ਬੰਦੇ ਨੂੰ ਪੂਰੀ ਗੱਲ ਸਮਝ ਆ ਜਾਏ। ਤੇ ਮੈਂ ਤੁਹਾਡੇ ਵੱਲੋਂ ਤੇ ਬਾਕੀ ਸਾਰਿਆਂ ਵੱਲੋਂ ਨਈਮ ਬੁਖਾਰੀ ਸਾਹਿਬ ਦਾ ਸ਼ੁਕਰੀਆ ਅਦਾ ਕਰਦੇ, ਉਹਨਾਂ ਦਾ ਚਾਅ ਵੀ ਕਰਦੇ, ਤੇ ਉਹਨਾਂ ਨੂੰ ਆਨੇ ਵੀ ਤੁਸੀਂ ਬੜੇ ਫੱਬੇ ਜੇ ਗੱਲ ਕਰਕੇ, ਤੇ ਇਹ ਗੱਲ ਫੱਬਦੀ ਵੀ ਤੁਹਾਡੇ ਤੇ ਹੀ ਸੀ ਤੇ ਤੁਸੀਂ ਕਰ ਵੀ ਛੱਡੀਏ, ਤੇ ਤੁਹਾਡੀ ਬੜੀ ਮਿਹਰਬਾਨੀ। ਅੱਛਾ ਜੀ, ਅਗਲੀ ਖਬਰ ਵਾਲੇ ਪਾਸੇ ਚੱਲਦੇ। ਅਗਲੀ ਖਬਰ ਤੇ ਅਗਲਿਆਂ ਨੇ ਤੋੜ ਹੀ ਲਾ ਕੇ ਰੱਖ ਦਿੱਤੀ ਹੈ। ਉਹ ਖਬਰ ਜੇ ਨਵਾਜ਼ ਸ਼ਰੀਫ ਸਾਹਿਬ ਦੀ। ਉਹਨਾਂ ਆਖਿਆ ਵੀ ਮੈਂ ਆਪਣਾ ਫੈਸਲਾ ਅੱਲਾ ਮੀਆਂ ਤੇ ਛੱਡਦਾ। ਕਰੋ ਖਾਂ ਗੱਲ, ਮੈਂ ਆਪਣਾ ਫੈਸਲਾ ਅੱਲਾ ਮੀਆਂ ਤੇ ਛੱਡਦਾ। ਵੇਖੋ ਇਹ ਇਹੋ ਜਿਹੇ ਲੋਕ ਨੇ, ਐਡੇ ਸ਼ਾਤਰ ਨੇ ਵੀ ਇਹਨਾਂ ਨੂੰ ਇਸ ਗੱਲ ਦਾ ਭੁਲੇਖਾ ਪੈ ਗਿਆ, ਤੋਬਾ ਨਾਊਜ਼ ਬਿੱਲਾ, ਕਿ ਇਹਨਾਂ ਸ਼ਾਇਦ ਅੱਲਾ ਮੀਆਂ ਦੇ ਸਾਹਮਣੇ ਵੀ ਝੂਠ ਬੋਲ ਕੇ ਤੇ ਕੰਮ ਗੁਜ਼ਾਰ ਲੈਣਾ। ਇਹਨਾਂ ਨੂੰ ਇਹ ਲੱਗਦਾ ਤੋਬਾ ਨਾਊਜ਼ ਬਿੱਲਾ ਵੀ ਪਤਾ ਨਹੀਂ ਅੱਲਾ ਨਾਲ ਵੀ ਧੋਖਾ ਕਰ ਲੈਣਾ। ਜਿਵੇਂ ਇੱਥੇ ਦੁਨੀਆ ਨੂੰ ਮੇਰਾ ਮਤਲਬ ਹੈ ਕਿ ਆਪਣੀ ਕਹਾਣੀ ਘੂਣੀ ਸੁਣਾਈ ਫਿਰਦੇ ਨੇ, ਇਹਨਾਂ ਨੂੰ ਲੱਗਦਾ ਵੀ ਉੱਥੇ ਵੀ ਕਵਾਂਗੇ ਹਜ਼ੂਰ ਇਹ ਹੈ ਜ਼ਰਾਏ, ਕਿਹੜਾ ਕਿਸੇ ਨੇ ਪੁੱਛਣਾ ਜਨਾਬ, ਇੰਜ ਨਹੀਂ ਹੋਣਾ। ਉੱਥੋਂ ਵਾਲਿਆਂ ਨੂੰ ਸਾਰਾ ਪਤਾ ਵੀ ਕਿਹੜੇ ਜ਼ਰਾਏ ਨੇ ਤੇ ਕਿਹੜੇ ਜ਼ਰਾਏ ਠੀਕ ਨੇ ਤੇ ਕਿਹੜੇ ਜ਼ਰਾਏ ਠੀਕ ਨਹੀਂ ਹੈ। ਬਹਰਹਾਲ ਇਹ ਕੌਨਫੀਡੈਂਸ ਦੀ ਇੰਤਹਾ ਹੀ ਮੈਂ ਆਖ ਸਕਦਾ ਵੀ ਇੱਕ ਬੰਦਾ ਆਂਦਾ ਹੈ ਵੀ ਜਨਾਬ ਮੈਂ ਆਪਣਾ ਮਾਮਲਾ ਜਿਹੜਾ ਉਹ ਅੱਲਾ ਤੇ ਛੱਡਦਾ। ਜਨਾਬ ਤੁਸੀਂ ਅੱਲਾ ਤੇ ਨਾ ਛੱਡੋ ਆਪਣਾ ਮਾਮਲਾ, ਤੁਸੀਂ ਜਿਨ੍ਹਾਂ ਤੇ ਛੱਡਿਆ ਉਹਨਾਂ ਦਾ ਹੀ ਛੱਡੋ, ਕਿਉਂਕਿ ਜਿਸ ਵੇਲੇ ਮਾਮਲਾ ਉੱਥੋਂ ਨਿਕਲਿਆ ਤੇ ਉਸ ਵੇਲੇ ਆਵਾਮ ਨੇ ਤੁਹਾਡੇ ਉੱਤੇ ਜੋ ਕੁਝ ਛੱਡਣਾ ਹੈ ਵੋਟਾਂ ਦੇ ਵਿੱਚ ਅਗਲੀਆਂ 'ਚ, ਉਹ ਤੁਹਾਡੀ ਸੋਚ ਤੋਂ ਵੀ ਗਾਂਹ ਹੈ। ਅੱਛਾ ਜੀ, ਅਗਲੀ ਗੱਲ ਜਿਹੜੀ ਹੈ ਤੁਹਾਨੂੰ ਇਹ ਕਰਾਂਗੇ ਕਿ ਮਰੀਮ ਨਵਾਜ਼ ਸਾਹਿਬਾ ਨੇ ਵੀ ਅਖੀਰੀ ਕਰ ਦਿੱਤੀ। ਉਹਨਾਂ ਨੇ ਇਹ ਕੀਤਾ ਹੈ ਕਿ ਹੁਕਮਰਾਨੀ ਲਈ ਮੈਂ ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਅਨਹੁ ਦੇ ਮਾਡਲ ਦੀ ਪੈਰਵੀ ਕਰਦੀ ਹਾਂ। ਵਾਹ 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 ਵਾਹ, ਮਾਸ਼ਾ ਅੱਲਾਹ ਮਾਸ਼ਾ ਅੱਲਾਹ। ਮੇਰਾ ਮਤਲਬ ਹੈ ਪਿਓ ਧੀ ਨੇ ਗੱਲ ਜਿਹੜੀ ਹੈ ਤੋੜ ਹੀ ਲਾ ਦਿੱਤੀ ਹੈ। ਮੇਰਾ ਖਿਆਲ ਕੋਈ ਕਸਰ ਛੱਡੀ ਨਹੀਂ ਹੈ ਮੇਰੀ ਬਾਜੀ ਨੇ ਵੀ। ਹੁਣ ਬਾਜੀ ਕੋਲੋਂ ਚੰਦ ਸਵਾਲ ਕਰਨੇ ਚਾਹੀਦੇ ਨੇ ਵੀ ਇਹ ਦੱਸੋ ਵੀ ਹਜ਼ਰਤ ਉਮਰ ਰਜ਼ੀ ਅੱਲਾਹ ਅਨਹੁ ਜਿਹੜੇ ਖਲੀਫਾ ਬਣੇ ਸਨ ਉਹ ਕੀ ਮੈਂਡੇਟ ਚੋਰੀ ਕਰਕੇ ਬਣੇ ਸਨ, ਜਾਂ ਉਹਨਾਂ ਨੇ ਕਦੀ ਆਪਣੀ ਗੱਡੀ ਦੇ ਵਿੱਚ 3 ਕਰੋੜ ਦੇ ਟਾਇਰ ਪਵਾਏ ਸਨ, ਜਾਂ ਮੈਨੂੰ ਇਹ ਗੱਲ ਦੱਸੋ ਬਾਜੀ ਜੀ ਵੀ ਉਹਨਾਂ ਨੂੰ ਕਿਸੇ ਕਾਲਜ ਨੇ ਕੱਢਿਆ ਸੀ ਇੰਜ, ਜਾਂ ਉਹ ਨਕਲ ਮਾਰ ਕੇ ਆਪਣੇ ਪਰਚੇ ਪਾਸ ਕਰਦੇ ਰਹੇ ਸਨ, ਜਾਂ ਮੈਨੂੰ ਇਹ ਦੱਸੋ ਵੀ ਉਹਨਾਂ ਜਦੋਂ ਦਾਖਲਾ ਲੈਣਾ ਸੀ ਕਿਸੇ ਸਕੂਲੇ ਜਾਂ ਕਾਲਜ ਦੇ ਵਿੱਚ ਤੇ ਉੱਥੋਂ ਦੇ ਪ੍ਰਿੰਸੀਪਲ ਦੀ ਛੁੱਟੀ ਕਰਾ ਦਿੱਤੀ ਸੀ ਵੀ ਧੀ ਮੇਰੀ ਫੇਲ ਕਿਉਂ ਕਰ ਦਿੱਤੀ ਹੈ। ਜਾਂ ਮੈਨੂੰ ਇਹ ਦੱਸੋ ਕਿ ਇਹ ਹਜ਼ੂਰ ਇਹ ਹੈ ਉਹ ਜ਼ਰਾਏ ਮੇਰੀ ਲੰਦਨ ਤੋਂ ਕਿਆ ਪਾਕਿਸਤਾਨ 'ਚ ਵੀ ਪ੍ਰਾਪਰਟੀ ਨਹੀਂ, ਤੇ ਫਿਰ ਕੈਲਬਰੀ ਫੌਂਡ 'ਚ ਜਾਲੀ ਦਸਤਾਵੇਜ਼ਾਤ ਤੇ ਸਾਰੇ ਝੂਠ ਇਹ ਉਹਨਾਂ ਆਖੇ ਸੀ। ਉਹਨਾਂ ਕੋਲ ਲੋਕਾਂ ਦੀਆਂ ਨੰਗੀਆਂ ਵੀਡੀਓ ਸਨ ਤੇ ਉਹਨਾਂ ਦੇ ਬਾਰੇ ਉਹ ਲੋਕਾਂ ਨੂੰ ਧਮਕਾਉਂਦੇ ਸਨ ਕਿ ਜੇ ਤੁਸੀਂ ਮੇਰੀ ਗੱਲ ਨਾ ਮੰਨੀ ਤੇ ਮੈਂ ਨੰਗੀ ਵੀਡੀਓ ਜਿਹੜੀ ਉਹ ਜਾਰੀ ਕਰ ਦੇਣੀ ਹੈ। ਤੇ ਮੈਨੂੰ ਮੇਰਾ ਖਿਆਲ ਹੈ ਬਾਜੀ ਜੀ ਕੋਈ ਖੁਦਾ ਦਾ ਖੌਫ ਕਰੋ, ਕਿੱਥੇ ਦੀ ਗੱਲ ਕਿੱਥੇ ਰਲਾਉਣ ਡਏ ਹੋ, ਕਿੱਥੇ ਮੇਰ ਅਲੀ, ਕਿੱਥੇ ਤੇਰੀ ਸਨਾ ਗੁਸਤਾਖ ਅੱਖੀਂ, ਕਿੱਥੇ ਜਾ ਲੜੀਆਂ। ਮੇਰਾ ਮਤਲਬ ਹੈ ਕਿ ਕੋਈ ਥੋੜ੍ਹਾ ਜਿਹਾ ਖਿਆਲ ਕਰੋ, ਕੋਈ ਚਲੋ ਹੋਰ ਕੋਈ ਚਲੋ ਨੈਲਸਨ ਮੰਡੇਲਾ ਬਣ ਜਾਓ ਤੁਸੀਂ, ਹੋਰ ਕੋਈ ਮੇਰਾ ਮਤਲਬ ਹੈ ਕਿ ਬਹੁਤ ਹੀ ਵੱਡਾ ਬਣਨਾ ਹੈ ਤੇ ਨੈਲਸਨ ਮੰਡੇਲਾ ਬਣ ਜਾਓ, ਨਹਿਰੂ ਬਣ ਜਾਓ, ਗਾਂਧੀ ਬਣ ਜਾਓ, ਕਾਇਦੇ ਆਜ਼ਮ ਨਾਲ ਤੇ ਤੁਹਾਨੂੰ ਸ਼ਗਫ ਕੋਈ ਨਹੀਂ ਹੋਣਾ। ਮੇਰਾ ਮਤਲਬ ਹੈ ਕਿ ਚਲੋ ਤੁਸੀਂ ਕੁਝ ਹੋਰ ਬਣ ਜਾਓ, ਮਾਰਗਰੇਟ ਥੈਚਰ ਬਣ ਜਾਓ, ਕੋਈ ਹੋਰ ਬਣ ਜਾਓ। ਮੇਰਾ ਮਤਲਬ ਬਾਜੀ ਜੀ ਜ਼ਰੂਰ ਮੇਰਾ ਮਤਲਬ ਉਸ ਪਾਸੇ ਨੂੰ ਜਾਣਾ ਹੈ ਜਿਸ ਪਾਸੇ ਨੂੰ ਜਾਣਾ ਤੁਹਾਡਾ ਨਹੀਂ ਬਣਦਾ। ਬਹਰਹਾਲ ਚਲੋ ਮੈਂ ਇਸ 'ਤੇ ਬਹੁਤੀ ਕੋਈ ਗੱਲ ਨਹੀਂ ਕਰਦਾ। ਤੇ ਮੇਰਾ ਨਹੀਂ ਖਿਆਲ ਕਿ ਹਜ਼ਰਤ ਉਮਰ ਦੇ ਦੌਰ 'ਚ ਬੇਗੁਨਾਹ ਔਰਤਾਂ ਨੂੰ ਇਸ ਤਰ੍ਹਾਂ ਜੇਲ੍ਹ 'ਚ ਰੱਖਿਆ ਜਾ ਸਕਦਾ ਸੀ। ਮੇਰਾ ਨਹੀਂ ਖਿਆਲ ਕਿ ਜਿਸ ਤਰੀਕੇ ਨਾਲ ਤੁਸੀਂ ਜੋ ਕੁਝ ਵੀ ਮਜ਼ਲੂਮਾਂ ਦੇ ਨਾਲ ਕੀਤਾ ਹੈ, ਜ਼ਿੱਲੇ ਸ਼ਾਹ ਨਾਲ ਹੋਇਆ ਹੈ, ਅਰਸ਼ਦ ਸ਼ਰੀਫ ਨਾਲ ਜੋ ਹੋਇਆ, ਸਭ ਕੁਝ ਜੋ ਹੋਇਆ ਉਹ ਹਜ਼ਰਤ ਉਮਰ ਰਜ਼ੀ ਅੱਲਾਹ ਅਨਹੁ ਦੇ ਦੌਰ ਦੇ ਵਿੱਚ ਹੋ ਸਕਦਾ ਸੀ। ਬਹਰਹਾਲ ਤੁਹਾਨੂੰ ਇਹ ਗੱਲਾਂ ਕਰਨੀਆਂ ਨਹੀਂ ਸੀ ਚਾਹੀਦੀਆਂ। ਅੱਜ ਹੀ ਵੇਖ ਲਓ ਕਿ ਉਹਨਾਂ ਦੇ ਜ਼ਮਾਨੇ 'ਚ ਤੋਂ ਆਉਂਦੇ ਸਨ ਵੀ ਕੁੱਤਾ ਵੀ ਜਿਹੜਾ ਉਹਨੂੰ ਕੁਝ ਹੋ ਜਾਏ ਦਰਿਆਏ ਫਰਾਤ ਦੇ ਕਿਨਾਰੇ ਤੇ ਉਹਦਾ ਜ਼ਿੰਮੇਦਾਰ ਮੈਂ ਹੋਵਾਂਗਾ। ਤੇ ਅੱਜ ਤੇ ਇਨਸਾਨ ਜਿਹੜੇ ਨੇ ਉਹ ਬਿਜਲੀ ਦੇ ਬਿੱਲ ਨਾ ਦੇਣ ਦੇ ਹੱਥੋਂ ਆਪਣੀਆਂ ਜ਼ਿੰਦਗੀਆਂ ਲੈਣ ਡਏ ਨੇ। ਪਰ ਬਾਜੀ ਇਹ ਕੁਝ ਵੀ ਆਖ ਸਕਦੀ ਹੈ। ਅੱਛਾ ਜੀ, ਬਾਜੀ ਵਰਗੀ ਇੱਕ ਹੋਰ ਬਾਜੀ ਟੱਕਰ ਗਈ, ਇਹਨਾਂ ਦੇ ਉੱਤੇ ਪੂਰਾ ਫੀਚਰ ਕਰਾਂਗੇ, ਪਤਾ ਕਰਾਂਗੇ ਵੀ ਇਹ ਕਿਹੜੀ ਹੈ ਸਾਡੀ ਬਾਜੀ ਬਈ। ਇਹ ਵੀ ਲੱਗਦਾ ਹੈ ਕਿ ਇਹ ਬਾਜੀ ਵੀ ਐਵੇਂ ਹੀ ਕਿਤੇ ਪਹੁੰਚੀ ਹੈ ਇੱਥੋਂ ਤੱਕ। ਬਾਜੀ ਇਸ ਨੇ ਵੀ ਅਖੀਰੀ ਕਰ ਦਿੱਤੀ ਹੈ। ਵਾਈਸ ਚਾਂਸਲਰ ਸਾਹਿਬਾਂ ਨੇ ਕੋਈ ਡਾਕਟਰ ਸ਼ਗੁਫਤਾ ਨਾਜ਼, ਇਹ ਲਾਹੌਰ ਕਾਲਜ ਫਾਰ ਵੂਮਨ ਯੂਨੀਵਰਸਿਟੀ, ਉੱਥੇ ਕੋਈ ਹਿਸਟਰੀ ਦਾ ਮਿਊਜ਼ੀਅਮ ਹੈ। ਹਾਂਜੀ ਦੁਬਾਰਾ ਸੁਣਨਾ ਜ਼ਰਾ, ਹਿਸਟਰੀ ਦਾ, ਹੋਮਿਓਇਕਨੋਮਿਕਸ ਦਾ, ਜਾਂ ਕੋਈ ਮੇਰਾ ਮਤਲਬ ਅੱਜ ਕੱਲ੍ਹ ਦੀ ਲੁੱਟ ਮਾਰ ਦਾ ਜਾਂ ਕਿਸੇ ਹੋਰ ਸ਼ੈ ਦਾ ਨਹੀਂ, ਹਿਸਟਰੀ ਦਾ।
ਹਿਸਟਰੀ ਦਾ ਜਿਹੜਾ ਮਿਊਜ਼ੀਅਮ ਹੈ ਉਹ ਉਹਨਾਂ ਨੇ ਬਾਜੀ ਦੇ ਨਾਂ ਦੇ ਨਾਲ ਮਨਸੂਬ ਕੀਤਾ। ਹਾਂਜੀ, ਮਰੀਮ ਨਵਾਜ਼ ਸਾਹਿਬਾ ਦੇ। ਤੇ ਇਹ ਜਿਹੜੀ ਬਾਜੀ ਹੈ, ਨਿੱਕੀ ਬਾਜੀ, ਜਿਹੜੀ ਵਾਈਸ ਚਾਂਸਲਰ ਡਾਕਟਰ ਸ਼ਗੁਫਤਾ ਨਾਜ਼ ਹੈ, ਵੈਸੇ ਤਾਂ ਘਰ ਵਾਲਿਆਂ ਨੂੰ ਨਾਜ਼ ਹੀ ਸੀ ਇਸ ਬਾਜੀ ਤੇ, ਪਰ ਇਹਨਾਂ ਵੀ ਆਖਿਆ ਵੀ ਮੈਂ ਵੀ ਕੰਮ ਅਖੀਰ ਤੇ ਹੀ ਰੱਖਣਾ, ਮੈਂ ਵੀ ਆਪਣੀ ਜਿਹੜੀ PhD ਹੈ ਉਹਨੂੰ ਸ਼ਰਮਾ ਦੇਣਾ ਇੱਕ ਵਾਰੀ। ਮਤਲਬ ਜਿਹੜੀ ਕੁੜੀ ਨਾ ਮੈਟ੍ਰਿਕ ਕਰ ਸਕੀ ਚੰਗੀ ਤਰ੍ਹਾਂ, ਨਾ FA ਕਰ ਸਕੀ, ਉਹਦੇ ਨਾਂ ਦੇ ਉੱਤੇ ਯੂਨੀਵਰਸਿਟੀ ਦੇ ਵਿੱਚ ਇੱਕ ਹਿਸਟਰੀ ਦੇ ਮਿਊਜ਼ੀਅਮ ਦਾ ਨਾਂ ਦੇ ਨਾਲ ਮਨਸੂਬ ਕਰਨਾ। ਉਹਨਾਂ ਕਿਹਾ ਜੀ ਮਰੀਮ ਨਵਾਜ਼ ਨੇ ਜਿਹੜੀਆਂ ਕਾਬਲੇ ਕਦਰ ਕਾਮਯਾਬੀਆਂ ਸਮੇਟੀਆਂ ਨੇ ਨਾ, ਉਸ ਦੇ ਉੱਤੇ ਮੈਂ ਫੈਸਲਾ ਕੀਤਾ ਹੈ ਕਿ ਯੂਨੀਵਰਸਿਟੀ ਦਾ ਜਿਹੜਾ ਮਿਊਜ਼ੀਅਮ ਹੈ ਨਾ, ਮੈਂ ਤਾਂ ਨਾ ਯੂਨੀਵਰਸਿਟੀ ਬਾਜੀ ਦੇ ਨਾਂ ਲਾਵੋ, ਚਲੋ ਕੰਮ ਹੀ ਮੁਕਾਓ, ਤੇ ਇੱਕ ਅੱਧੀ ਡਿਗਰੀ ਬਾਜੀ ਨੂੰ ਦੇ ਛੱਡੋ। ਹੁਣ ਇਹ ਨਾ ਕਰਨਾ। ਹੁਣ ਮੈਨੂੰ ਪਤਾ ਹੈ ਪੂਰੀ ਦੁਨੀਆ 'ਚ ਲੀਡਰ ਜਿਹੜੇ ਨੇ ਉਹਨਾਂ ਨੂੰ ਇੱਕ ਆਜ਼ਾਦੀ ਤੌਰ ਤੇ PhD ਦਿੱਤੀ ਜਾਂਦੀ ਹੈ। ਇਹ ਮੇਰੀ ਗੱਲ ਗੌਰ ਨਾਲ ਸੁਣਨੀ ਹੈ ਸ਼ਗੁਫਤਾ ਨਾਜ਼ ਸਾਹਿਬਾ, ਪੂਰੀ ਦੁਨੀਆ ਜਿਹੜੇ ਲੀਡਰ ਨੇ ਉਹਨਾਂ ਨੂੰ PhD ਦੀ ਡਿਗਰੀ ਆਜ਼ਾਦੀ ਤੌਰ ਤੇ ਦਿੱਤੀ ਜਾਂਦੀ। ਉਹਦੀ ਵਜ੍ਹਾ ਕੀ ਹੁੰਦੀ ਹੈ? ਉਹਨਾਂ ਲੀਡਰਾਂ ਦੇ ਕੋਲ ਗ੍ਰੈਜੂਏਸ਼ਨ ਤੇ ਉਹਨਾਂ ਲੀਡਰਾਂ ਦੇ ਕੋਲ ਮਾਸਟਰਸ ਦੀ ਡਿਗਰੀ ਹੁੰਦੀ ਹੈ। ਹੁਣ ਇੱਥੇ ਰੌਲਾ ਹੈਗਾ ਵੀ ਇੱਥੇ ਸਾਡੀ ਬਾਜੀ ਦੇ ਕੋਲ ਨਾ ਗ੍ਰੈਜੂਏਸ਼ਨ ਹੈਗੀ ਹੈ, ਉਹ ਜਿਹਨੂੰ BA ਆਂਦੇ ਨੇ, ਤੇ ਨਾ ਮਾਸਟਰਸ ਹੈ ਜਿਹਨੂੰ MA ਆਂਦੇ ਨੇ, ਦੋਵੇਂ ਡਿਗਰੀਆਂ ਨਹੀਂ ਹੈਗੀਆਂ। ਤੇ ਆਜ਼ਾਦੀ ਕਿਤੇ PhD ਦੀ ਡਿਗਰੀ ਨਾ ਛੱਡ ਦੇਣਾ ਇਹਨਾਂ ਨੂੰ, ਮੇਰਾ ਮਤਲਬ ਕੰਮ ਹੀ ਖਰਾਬ ਹੋ ਜਾਏਗਾ। ਇੰਜ ਹੀ ਕਰੋ ਵੀ ਜਿਵੇਂ 12ਵੀਂ ਮੰਜ਼ਿਲ ਦੇ ਉੱਤੇ ਜਿਹੜਾ ਉਹ ਛੱਤ ਪਾ ਦਿਓ ਤੇ ਥੱਲੇ 5-7 ਮੰਜ਼ਿਲਾਂ ਬਣੀਆਂ ਹੀ ਨਾ ਹੋਣ, ਤੇ ਉਹ ਛੱਤ ਫਿਰ ਸਿਰ ਤੇ ਹੀ ਡਿੱਗਣੀ ਹੈ। ਤੇ ਮਿਹਰਬਾਨੀ ਕਰਕੇ ਅਗਰ ਆਜ਼ਾਦੀ ਡਿਗਰੀ ਦੇਣੀ ਹੈ ਨਾ ਬਾਜੀ ਨੂੰ, ਤੇ BA ਦੀ ਦਿਓ। ਸਾਡੀ ਬਾਜੀ ਨੂੰ ਗਵਰਨਮੈਂਟ ਜਿਹੜੀ ਹੈ ਨਾ ਲਾਹੌਰ ਕਾਲਜ ਫਾਰ ਵੂਮਨ ਯੂਨੀਵਰਸਿਟੀ, ਉੱਥੋਂ BA ਦੀ ਆਜ਼ਾਦੀ ਡਿਗਰੀ ਮੇਰੀ ਬਾਜੀ ਨੂੰ ਦਿਓ, ਤਾਂ ਕਿ ਕੰਮ ਗਾਂਹ ਤੁਰੇ। ਪਹਿਲਾਂ ਬਾਜੀ ਤੁਹਾਡੇ ਕੋਲੋਂ ਲਵੇ, ਫਿਰ ਕਿਤੇ ਮੰਗ ਪਿੰਨ ਕੇ ਮਾਸਟਰਸ ਦੀ ਆਜ਼ਾਦੀ ਡਿਗਰੀ ਲਵਾਂਗੇ ਤੇ ਗੱਲ ਆਪਣੀ ਜਾਏਗੀ। ਫਿਰ ਕਦੀ ਨਾ ਕਦੀ PhD ਦੀ ਵੀ ਆਜ਼ਾਦੀ ਡਿਗਰੀ ਅਸੀਂ ਲੈ ਹੀ ਲਵਾਂਗੇ। ਬਹਰਹਾਲ ਮੇਰੀ ਬਾਜੀ ਹੈ, ਕਰੀਏ ਕੀ। ਅੱਛਾ ਜੀ, ਅੱਗੇ ਦੋ ਵੱਡੀਆਂ ਖਬਰਾਂ ਨੇ। ਇੱਕ ਤੇ ਤੁਹਾਨੂੰ ਪਤਾ ਹੈ ਕਿ ਲੈਫਟੀਨੈਂਟ ਜਨਰਲ ਰਿਟਾਇਰਡ ਫੈਜ਼ ਹਮੀਦ ਸਾਹਿਬ ਨੂੰ ਮਿਲਟਰੀ ਨੇ ਫੜ ਲਿਆ। ਜ਼ਾਹਿਰ ਹੈ ਮਿਲਟਰੀ ਦਾ ਅੰਦਰੂਨੀ ਮਾਮਲਾ ਹੈ, ਇਤਸਾਬ ਦਾ, ਉੱਤੇ ਅਸੀਂ ਤੇ ਕੋਈ ਬਹੁਤੀ ਗੱਲ ਨਹੀਂ ਕਰ ਸਕਦੇ। ਬਹਰਹਾਲ ਮਿਲਟਰੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਦੱਸਿਆ ISPR ਨੇ ਵੀ ਉਹਨਾਂ ਦਾ ਕੋਰਟ ਮਾਰਸ਼ਲ ਹੋਏਗਾ। ਤੇ ਵਜ੍ਹਾ ਸ਼ਾਇਦ ਉਹ ਬਣੀ ਜਿਹੜੀ ਉਹਨਾਂ ਆਖਿਆ ਜੀ ਟੌਪ ਸਿਟੀ 'ਚ ਉਹਨਾਂ ਕਰਪਸ਼ਨ ਕੀਤੀ ਹੈ ਤੇ ਉਹਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦਾ ਕੋਰਟ ਮਾਰਸ਼ਲ ਅਸਾਂ ਸ਼ੁਰੂ ਕਰ ਦਿੱਤਾ। ਇਹ ISPR ਨੇ ਫਾਰਮਲੀ ਦੱਸਿਆ। ਔਰ ਉਹਨਾਂ ਕਿਹਾ ਸਾਡੇ ਇਦਾਰੇ ਦੇ ਵਿੱਚ ਇਤਸਾਬ ਦਾ ਸਿਸਟਮ ਹੈ ਤੇ ਉਹ ਅਸੀਂ ਕਰਾਂਗੇ। ਇੱਕ ਤੇ ਇਹ ਵੱਡੀ ਖਬਰ ਹੈ। ਇੱਕ ਹੋਰ ਇਸ ਤੋਂ ਵੀ ਵੱਡੀ ਖਬਰ ਹੈ, ਮੈਂ ਤੁਹਾਨੂੰ ਹੁਣੇ ਦਿੰਦਾ। ਪਹਿਲਾਂ ਇਹ ਖਬਰ ਛੋਟੀ ਜਿਹੀ, ਕਿਉਂਕਿ ਉਰਦੂ ਵੀਲੌਗ 'ਚ ਕੀਤੀ ਇੱਕ ਦੋ ਵਾਰੀ, ਤੇ ਇੱਥੇ ਮੈਂ ਲੰਬੀ ਗੱਲ ਤੇ ਨਹੀਂ ਜਾਣਾ, ਮੈਂ ਨਿੱਕੀ ਜਿਹੀ ਗੱਲ ਕੇ ਗਾਂਹ ਤੁਰਨਾ। ਤੁਹਾਨੂੰ ਪਤਾ ਹੀ ਉਹ ਟੌਪ ਸਿਟੀ ਵਾਲੀ ਗੱਲ ਤੇ, ਲੇਕਿਨ ਉਹਦੇ 'ਚ ਅਸੀਂ ਇਹੀ ਆਖਿਆ ਵੀ ਉਹ 2017 'ਚ ਮਾਮਲਾ ਹੋਇਆ ਸੀ ਤੇ ਉਦੋਂ ਇਹ DGC ਸਨ। ਉਸ ਤੋਂ ਬਾਅਦ ਇਹ ਲੈਫਟੀਨੈਂਟ ਜਨਰਲ ਬਣੇ, ਤਰੱਕੀ ਹੋਈ, ਫਿਰ DG ISI ਬਣੇ। ਇਹ ਸਾਰੇ ਟਾਈਮ ਦੇ ਵਿੱਚ ਜਨਰਲ ਬਾਜਵਾ ਸਾਹਿਬ ਆਰਮੀ ਚੀਫ ਸਨ। ਇਹ ਤੇ ਹੋ ਨਹੀਂ ਸਕਦਾ ਵੀ ਆਰਮੀ ਚੀਫ ਨੂੰ ਨਾ ਪਤਾ ਹੋਵੇ ਨਾ ਟੌਪ ਸਿਟੀ 'ਚ ਕੀ ਕੀਤਾ। ਉਸ ਦੇ ਬਾਵਜੂਦ ਉਹਨਾਂ ਤਰੱਕੀ ਵੀ ਦਿੱਤੀ ਤੇ DG ISI ਵੀ ਲਾਇਆ ਤੇ ਫਿਰ ਕੋਰ ਕਮਾਂਡਰ ਵੀ ਲਾਇਆ ਬਾਅਦ ਦੇ ਵਿੱਚ ਆਪਣਾ ਪਸ਼ਾਵਰ ਦਾ। ਤੇ ਇਹ ਫਿਰ ਇਹਦਾ ਮਤਲਬ ਹੈ ਵੀ ਉਹ ਵੀ ਰਲੇ ਸਨ ਨਾਲ। ਅਗਰ ਰਲੇ ਸਨ ਤਾਂ ਫਿਰ ਉਹਨਾਂ ਨੂੰ ਵੀ ਫੜਨਾ ਪੈਣਾ। ਵੇਖਾਂਗੇ ਕੀ ਹੁੰਦਾ। ਤੇ ਇਹ ਮਾਮਲਾ ਇੱਥੇ ਮੁੱਕਣਾ ਨਹੀਂ। ਅਗਰ ਸਿਰਫ ਇਹਨਾਂ ਨੂੰ ਫੜਿਆ ਤੇ ਫਿਰ ਲੋਕਾਂ ਤੇ ਮਤਲਬ ਆਖਣਾ ਵੀ ਉਹਨਾਂ ਨੂੰ ਵੀ ਫੜਿਆ ਜਾਏ, ਮੇਰਾ ਖਿਆਲ, ਮੈਨੂੰ ਤਾਂ ਇਹੀ ਲੱਗਦਾ। ਦੂਜੀ ਜਿਹੜੀ ਖਬਰ ਇਸ ਤੋਂ ਵੀ ਵੱਡੀ ਹੈ। ਤੁਸੀਂ ਸੋਚਦੇ ਹੋਗੇ ਵੀ ਇਸ ਤੋਂ ਵੱਡੀ ਕਿਹੜੀ ਖਬਰ ਹੋਏਗੀ ਕਿ ਇੱਕ ਸਾਬਕਾ ਰਿਟਾਇਰਡ DG ISI ਨੂੰ ਫੜ ਲਿਆ, ਕੋਰ ਕਮਾਂਡਰ ਨੂੰ ਫੜ ਲਿਆ। ਇੰਜ ਤੇ ਪਹਿਲਾਂ ਨਹੀਂ ਹੁੰਦਾ ਰਿਹਾ। ਚਲੋ ਇੱਕ ਤੇ ਚੰਗਾ ਕੰਮ ਇਹ ਹੋਇਆ ਨਾ, ਉਹਨਾਂ ਨੇ ਚਲੋ ਆ ਤੇ ਆਪਣੀ ਨਜਿੱਠ ਲੈਣਗੇ। ਅਗਰ ਕੁਝ ਕੀਤਾ ਹੋਇਆ ਤਾਂ ਪਤਾ ਲੱਗ ਜਾਏਗਾ, ਨਹੀਂ ਕੀਤਾ ਹੋਇਆ ਤਾਂ ਛੁੱਟ ਜਾਣਗੇ। ਲੇਕਿਨ ਇਹ ਕੰਮ ਚੰਗਾ ਹੋਇਆ ਵੀ ਫੜਨ ਦਾ ਇੱਕ ਰਿਵਾਜ ਪਿਆ। ਚਲੋ ਹੁਣ ਜਰਨੈਲਾਂ ਦਾ ਵੀ ਇਤਸਾਬ ਹੋਏਗਾ, ਇੱਕ ਰਿਵਾਜ ਪਿਆ, ਇਹਨੂੰ ਤੋੜਨਾ ਚਾਹੀਦਾ ਗਾ ਤੇ ਇਹਨੂੰ ਡੱਕਣਾ ਨਹੀਂ ਚਾਹੀਦਾ। ਲੇਕਿਨ ਜਿਹੜੀ ਇਸ ਤੋਂ ਵੀ ਵੱਡੀ ਖਬਰ ਹੈ ਨਾ, ਉਹ ਹੈਗੀ ਗਰੀਦਾ ਫਰੂਕੀ ਸਾਹਿਬਾ ਦਾ ਬਿਆਨ। ਹਾਂਜੀ, ਤੁਸੀਂ ਸੋਚਦੇ ਹੋਗੇ ਵੀ ਇਹ ਕਿਹੜਾ ਬਿਆਨ ਹੈ। ਗਰੀਦਾ ਫਰੂਕੀ ਸਾਹਿਬਾ ਨੇ ਆਖਿਆ ਕਿ ਜਿਹੜੇ ਆਉਣ ਵਾਲੇ ਚੀਫ ਜਸਟਿਸ ਨੇ ਜਨਾਬ ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ, ਜਿਹਨਾਂ ਪਾਕਿਸਤਾਨ ਦਾ ਚੀਫ ਜਸਟਿਸ ਬਣਨਾ, ਅਗਰ ਉਹਨਾਂ ਨੂੰ ਬਣਨ ਦਿੱਤਾ, ਕਿਉਂਕਿ ਅੱਜ ਕੱਲ੍ਹ ਇਹ 2/3 ਮੈਜੋਰਿਟੀ ਵਗੈਰਾ ਇੱਧਰ ਉੱਧਰ ਮੰਗ ਪਿੰਨ ਕੇ ਕਰਕੇ ਤੇ ਕਾਜ਼ੀ ਸਾਹਿਬ ਨੂੰ ਐਕਸਟੈਂਸ਼ਨ ਦੇਣ ਦੇ ਦਰ 'ਤੇ ਨੇ। ਬਹਰਹਾਲ ਅਗਰ ਉਹ ਆ ਸਕੇ ਤੇ ਉਹ ਜਿਹੜੇ ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਨੇ ਨਾ, ਉਹਨਾਂ ਕੋਈ ਬਿਆਨ ਦਿੱਤਾ। ਉਹ ਜ਼ਾਹਿਰ ਹੈ ਬਿਆਨ ਉਹਨਾਂ ਦਿੱਤਾ ਵੀ ਅਦਾਲਤੀ ਫੈਸਲਿਆਂ ਦਾ ਇਹਤਰਾਮ ਕਰਨਾ ਪੈਣਾ ਤੇ ਅਦਾਲਤੀ ਫੈਸਲਿਆਂ ਦੇ ਉੱਤੇ ਇੰਪਲੀਮੈਂਟ ਵੀ ਕਰਨਾ ਪੈਣਾ। ਤੇ ਨਾਲ ਉਹਨਾਂ ਆਖਿਆ ਵੀ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੁੰਦਾ ਨਾ, ਉਹ ਕਿਸੇ ਦੀ ਰਾਏ ਨਹੀਂ ਹੁੰਦੀ ਕਿ ਮੰਨਣਾ ਹੈ ਕਿ ਨਹੀਂ ਮੰਨਣਾ, ਕਿਸੇ ਦੀ ਖੁਆਇਸ਼ ਜਾਂ ਆਪਸ਼ਨ ਨਹੀਂ ਹੁੰਦਾ। ਉਹ ਬਾਈਂਡਿੰਗ ਹੈ ਆਈਨੀ ਤੌਰ ਤੇ, ਲੀਗਲੀ ਉਹਨੂੰ ਮੰਨਣਾ ਪੈਣਾ, ਇੰਪਲੀਮੈਂਟ ਕਰਨਾ ਪੈਣਾ। ਸੁਪਰੀਮ ਕੋਰਟ ਦਾ ਫੈਸਲਾ ਕਾਨੂੰਨੀ ਹੈ ਕਿ ਗੈਰ ਕਾਨੂੰਨੀ, ਇਹਦਾ ਫੈਸਲਾ ਵੀ ਸੁਪਰੀਮ ਕੋਰਟ ਨੇ ਕਰਨਾ। ਇਹੀ ਪਾਕਿਸਤਾਨ ਦਾ ਆਈਨ ਕਹਿੰਦਾ ਹੈ। ਤੇ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਮੰਨੇਗਾ, ਉਹਨੂੰ ਉਹਦੇ ਨਤਾਇਜ ਭੁਗਤਣਾ ਪੈਣਗੇ। ਇਹ ਗੱਲ ਉਹਨਾਂ ਕੀਤੀ ਤੇ ਅੱਗੋਂ ਗਰੀਦਾ ਫਰੂਕੀ ਨੇ ਆਖਿਆ ਵੀ ਮੈਂ ਜਸਟਿਸ ਮਨਸੂਰ ਅਲੀ ਸ਼ਾਹ ਦੇ ਨਾਲ ਮੁਤਫਿਕ ਨਹੀਂ। ਹਾਂ ਭੈਣਾ, ਹੁਣ ਕੀ ਕਰਾਂਗੇ? ਪਾਕਿਸਤਾਨ ਤੇ ਮੁਸੀਬਤ 'ਚ ਪੈ ਗਿਆ।
ਅਗਰ ਗਰੀਦਾ ਫਰੂਕੀ ਸਾਹਿਬ ਐਲਾਨ ਕਰ ਦਿੱਤਾ ਕਿ ਹੁਣ ਜਸਟਿਸ ਮਨਸੂਰ ਅਲੀ ਸ਼ਾਹ ਦੀ ਜਿਹੜੀ ਫੈਸਲਾ ਹੈ ਉਹ ਅਸੀਂ ਮੰਨਣਾ ਹੀ ਨਹੀਂ, ਸੋਚੋ ਪਾਕਿਸਤਾਨ ਤੇ ਰੁਕ ਜਾਏਗਾ। ਮਤਲਬ ਇਹ ਗਰੀਦਾ ਫਰੂਕੀ ਨਾ ਹੋਈ, ਕਿਤੇ ਮਾਰਗਰੇਟ ਥੇਚਰ ਹੋਈ, ਗਰੀਦਾ ਫਰੂਕੀ ਨਾ ਹੋਈ, ਇੰਦਰਾ ਗਾਂਧੀ ਬਣੀ ਖੜੀ ਹੈ ਭਾਈ ਸਾਡੇ ਵਾਸਤੇ ਵੀ ਕੁੜੀਏ ਵੀ ਨਿੱਕੀਏ ਵੀ ਤੂੰ ਮੰਨੇ ਨਾ ਮੰਨੇ, ਤੂੰ ਐਗਰੀ ਕਰੇ ਨਾ ਕਰੇ, ਮੇਰਾ ਮਤਲਬ ਹੈ ਵੀ ਤੇਰਾ ਕੀ ਕੰਮ ਹੈ। ਤੇਰੇ ਵਰਗੀਆਂ ਤੇ ਮੈਂ ਮੇਰੀ ਤੇ ਚੱਲ ਤੂੰ ਭੈਣ ਲੱਗਦੀ ਹੈ, ਪਰ ਤੇਰੇ ਵਰਗੀਆਂ ਦੇ ਕਹਿਣ ਦੇ ਉੱਤੇ ਤੇ ਦਰਜੀ ਮਰਜ਼ੀ ਦੀ ਪੀਕੋ ਨਹੀਂ ਕਰਦਾ ਦੁਪੱਟੇ ਤੇ। ਤੇਰੇ ਵਰਗੀ ਜਿਹੜੀ ਹੈ ਨਾ ਉਹ ਮਰਜ਼ੀ ਦੀ ਜਿਹੜੀ ਹੈ ਨਾ ਉਹਨੂੰ ਵੈਸੇ ਅੰਗਰੇਜ਼ੀ 'ਚ ਤੇ ਲੇਸ ਆਖਦੇ ਨੇ ਤੇ ਅਸੀਂ ਉਹਨੂੰ ਪੰਜਾਬੀ 'ਚ ਲੈਸਾਂ ਆਖਦੇ ਨੇ। ਤੇਰੀ ਮਰਜ਼ੀ ਦੀ ਤੇ ਲੈਸ ਨਹੀਂ ਲੱਗਦੀ ਕੁੜਤੇ ਤੇ ਬੱਚੀਏ, ਤੇ ਤੂੰ ਆਖਣ ਡਈ ਵੀ ਚੀਫ ਜਸਟਿਸ ਦੀ ਗੱਲ ਦੇ ਨਾਲ ਮੈਂ ਐਗਰੀ ਨਹੀਂ ਕਰਦੀ। ਵੈਸੇ ਮੈਂ ਸੁਣਿਆ ਸੀ, ਮੈਂ ਇਹ ਗੱਲ ਬੜੀ ਵਾਰੀ ਸੁਣੀ ਸੀ ਕਿ ਬੱਕਰੀਆਂ ਨੂੰ ਵੀ ਜ਼ੁਕਾਮ ਹੋ ਜਾਏ ਤੇ ਉਹ ਵੀ ਸਮਝਦੀਆਂ ਨੇ ਵੀ ਦੁਨੀਆ ਹੁਣ ਸਾਰੀ ਨਹੀਂ ਚਿੱਕਾ ਮਾਰਨੀਆਂ ਨੇ। ਬਹਰਹਾਲ ਚਲੋ ਅੱਜ ਵੇਖ ਵੀ ਲਿਆ ਹੈ। ਅੱਗੇ ਤੁਰਦੇ ਜੀ ਇਸ ਗੱਲ ਤੋਂ। ਅਡਿਆਲਾ ਜੇਲ੍ਹ ਦੇ ਵਿੱਚ ਇਮਰਾਨ ਖਾਨ ਨੇ ਸਾਫੀਆਂ ਨਾਲ ਬੜੀ ਸਿੱਧੀ ਤੇ ਲੰਮੀ ਗੱਲ ਕੀਤੀ। ਉਹਨਾਂ ਬਾਅਦ ਇੱਕ ਲਫ਼ਜ਼ੀ ਮੈਂ ਖਬਰ ਕਰਨੀ ਕਿਉਂਕਿ ਉਰਦੂ 'ਚ ਤਫਸੀਲ ਨਾ ਕੀਤੀ। ਉਹਨਾਂ ਆਖਿਆ ਜੀ ਹੁਣ ਦਮਾਂ ਦਮ ਮਸਤਕਲੰਦਰ ਹੋਏਗਾ, ਸੜਕਾਂ ਤੇ ਨਿਕਲਾਂਗੇ, ਫਾਈਨਲ ਕਾਲ ਦਿਆਂਗਾ ਤੇ ਕਾਜ਼ੀ ਫਾਇਜ਼ ਈਸਾ ਸਾਹਿਬ ਨੂੰ ਅਗਰ ਐਕਸਟੈਂਸ਼ਨ ਦਿੱਤੀ ਤੇ ਫਿਰ ਇੱਥੇ ਦਮਾਂ ਦਮ ਮਸਤਕਲੰਦਰ ਹੋਏਗਾ। ਖਾਲਦਾ ਜ਼ਿਆ ਨਾਲ ਆਪੋਜੀਸ਼ਨ ਲੀਡਰ ਜਿਹੜੀ ਸੀ ਸ਼ੇਖ ਹਸੀਨਾ ਦੇ ਖਿਲਾਫ ਜਿਹੜੀ ਜੇਲ੍ਹ 'ਚ ਸੀ, ਉਹਨਾਂ ਆਖਿਆ ਉਹਦੇ ਨਾਲ ਉਹਨੇ ਲੋਕ ਨਹੀਂ ਸਨ ਜਿੰਨੇ ਇੱਥੇ ਇਸ ਵੇਲੇ ਤਹਿਰੀਕ ਇਨਸਾਫ ਤੇ ਇਮਰਾਨ ਖਾਨ ਨਾਲ। ਲਾਵਾ ਪੱਕਿਆ, ਨਾ ਲੋਕਾਂ ਕੋਲ ਬਿੱਲ ਦਿੱਤੇ ਜਾਣ ਡੇ, ਨਾ ਸਾਹ ਨਿਕਲ ਡਿਆ। ਲੋਕੀ ਸੜਕਾਂ ਤੇ ਆਉਣ ਨੂੰ ਤਿਆਰ ਨੇ ਤੇ ਫੌਜ ਵੀ ਆਪਣੀ ਨੇ ਲੋਕਾਂ ਨੂੰ ਗੋਲੀਆਂ ਨਹੀਂ ਮਾਰਨੀਆਂ ਆਪ, ਤੇ ਅਸੀਂ ਹੁਣ ਸੜਕਾਂ ਤੇ ਆ ਜਾਣਾ ਤੇ ਇਹਨਾਂ ਦਾ ਬੰਦੋਬਸਤ ਜਿਹੜਾ ਮੁਕੰਮਲ ਕਰਾਂਗੇ। ਤੇ ਇਹ ਇਮਰਾਨ ਖਾਨ ਸਾਹਿਬ ਨੇ ਕਿਹਾ ਵੀ ਰੈਡੀ ਹੋ ਜਾਓ, ਇਹ ਨਾ ਐਕਸਟੈਂਸ਼ਨ ਦਿੱਤੀ ਤੇ ਮੈਂ ਹਤਮੀ ਕਾਲ ਜਿਹੜੀ ਹੈ ਉਹ ਜ਼ਿਆਦਾ ਜ਼ਰੂਰ ਦੇ ਦੇਣੀ ਹੈ। ਅੱਛਾ ਜੀ, ਅਗਲੀ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖਣੀ ਉਹ ਕਾਜ਼ੀ ਫਾਇਜ਼ ਈਸਾ ਵੀ ਐਂਟੀ ਇਸਟੈਬਲਿਸ਼ਮੈਂਟ ਸਨ। ਜਦੋਂ ਤੱਕ ਨੂਨ ਐਂਟੀ ਇਸਟੈਬਲਿਸ਼ਮੈਂਟ ਸੀ, ਕਾਜ਼ੀ ਸਾਹਿਬ ਵੀ ਐਂਟੀ ਇਸਟੈਬਲਿਸ਼ਮੈਂਟ ਸਨ। ਅਸਤੂਰ ਸਾਹਿਬ ਆਉਂਦੇ ਨੇ, ਉਹਨਾਂ ਆਖਿਆ ਜਿਸ ਵੇਲੇ ਨੂਨ ਪ੍ਰੋ ਇਸਟੈਬਲਿਸ਼ਮੈਂਟ ਬਣੀ, ਪਾਲਿਸ਼ ਮਾਰੀ ਤੇ ਕਾਜ਼ੀ ਸਾਹਿਬ ਵੀ ਨਾਲ ਪਾਲਿਸ਼ ਮਾਰਨੀ ਸ਼ੁਰੂ ਕਰ ਦਿੱਤੀ। ਹੁਣ ਉਹਨਾਂ ਆਖਿਆ ਇਹ ਖਬਰ ਦਿੱਤੀ ਹੈ ਕਿ ਨੂਨ ਦੇ ਹੁਣ ਜਿਹੜੇ ਸੀਨੀਅਰ ਲੋਕੀ ਸਨ ਉਹਨਾਂ ਜਾ ਕੇ ਸਾਹਿਬ ਬਹਾਦਰ ਨੂੰ ਆਖਿਆ, ਚੌਧਰੀ ਸਾਹਿਬ ਨੂੰ, ਵੀ ਸਾਨੂੰ ਜਿਹੜਾ ਹੈ ਨਾ ਉਹ ਚੀਫ ਜਸਟਿਸ ਕਾਜ਼ੀ ਚਾਹੀਦਾ। ਅਗਰ ਜਸਟਿਸ ਮਨਸੂਰ ਅਲੀ ਸ਼ਾਹ ਆਇਆ ਤੇ ਸਾਨੂੰ ਨਹੀਂ ਕਬੂਲ, ਅਗਰ ਉਹ ਆ ਗਿਆ ਤਾਂ ਸਾਡਾ ਤਾਂ ਉਹਨੇ ਰੜਾ ਮੜਾ ਕਰ ਦੇਣਾ। ਉਹਨਾਂ ਆਖਿਆ ਜੀ ਅੰਦਰ ਦੀ ਖਬਰ ਇਹ ਹੈ ਕਿ ਇਹ ਜਿਹੜੇ ਨੂਨ ਲੀਗ ਵਾਲੇ ਨੇ ਇਹ ਸਮਝਦੇ ਨੇ ਵੀ ਅਗਰ ਕਾਜ਼ੀ ਚਲਾ ਗਿਆ, ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਆ ਗਏ ਤੇ ਸਾਡੇ ਤੋਂ ਇਸਟੈਬਲਿਸ਼ਮੈਂਟ ਨੇ ਹੱਥ ਚੁੱਕ ਲਿਆ ਤੇ ਸਾਨੂੰ ਲੱਤਰ ਬੜੇ ਪੈਣੇ ਨੇ। ਉਹਨਾਂ ਆਖਿਆ ਇਸ ਲਈ ਕਾਜ਼ੀ ਸਾਹਿਬ ਨੂੰ ਭਾਈ ਰੱਖੀਏ, ਉਸ ਵੇਲੇ ਸਾਨੂੰ ਬਚਾਈ ਰੱਖਣਗੇ। ਇਸ ਲਈ ਨੂਨ ਲੀਗ ਹਰ ਸੂਰਤ ਕਾਜ਼ੀ ਸਾਹਿਬ ਨੂੰ ਹੁਣ ਇਸ ਵੇਲੇ ਐਕਸਟੈਂਸ਼ਨ ਦੇਣਾ ਚਾਹੁੰਦੀ ਹੈ। ਅੱਛਾ ਜੀ, ਇਹ ਵੀ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ, ਲੇਕਿਨ ਹੁਣ ਦੋਹਰੇ ਖਬਰ ਦੇ ਦੇਣੇ ਤੁਹਾਨੂੰ ਕਿ ਜੀ ਸੁਪਰੀਮ ਕੋਰਟ ਨੇ ਫੈਸਲਾ ਕੀਤਾ 3 ਸੀਟਾਂ ਪੀਟੀਆਈ ਕੋ ਖੋ ਕੇ ਤੇ ਨੂਨ ਲੀਗ ਨੂੰ ਦੇ ਦਿੱਤੀਆਂ। ਰੀਕਾਊਂਟਿੰਗ ਦਾ ਇਖਤਿਆਰ ਕੰਸੋਲੀਡੇਸ਼ਨ ਤੋਂ ਬਾਅਦ ਵੀ ਜਦੋਂ ਇੱਕ ਵਾਰੀ ਹਤਮੀ ਨਤੀਜਾ ਇਲੈਕਸ਼ਨ ਕਮਿਸ਼ਨ ਦੇ ਛੱਡੇ ਤੇ ਉਹ ਰੀਕਾਊਂਟਿੰਗ ਨਹੀਂ ਕਰ ਸਕਦਾ। ਇਹ ਪਾਕਿਸਤਾਨ ਦਾ ਕਾਨੂੰਨ ਹੈ। ਕਾਜ਼ੀ ਸਾਹਿਬ ਨੇ ਉਲਟਾ ਕਾਨੂੰਨ ਚਲਾਤਾ। 3 ਮੈਂਬਰ ਦੇ ਬੈਂਚ, ਇੱਕ ਜੱਜ ਨੇ ਕਿਹਾ, ਅਕੀਲ ਅਬਾਸੀ ਸਾਹਿਬ ਨੇ ਵੀ ਇਹ ਨਹੀਂ ਹੋ ਸਕਦਾ। ਕਾਜ਼ੀ ਸਾਹਿਬ ਤੇ ਨਈਮ ਅਫਗਾਨ ਸਾਹਿਬ ਨੇ ਕਾਨੂੰਨ ਦੇ ਖਿਲਾਫ ਜਾ ਕੇ ਆਖਿਆ ਵੀ ਇਹ ਹੋ ਸਕਦਾ। ਸਿੱਧਾ ਬਦਮਾਸ਼ੀ, ਸਿੱਧੀ ਧਾਂਦਲੀ ਕੀਤੀ ਇਸ ਫੈਸਲੇ ਦੇ ਵਿੱਚ। ਸੀਟਾਂ ਖੋ ਕੇ ਉਹ 2/3 ਵਾਲਾ ਕੰਮ ਜਿਹੜਾ ਉਹ ਕਰਨ ਦੀ ਮੁਕੰਮਲ ਕੋਸ਼ਿਸ਼ ਹੈ ਇੱਥੇ ਕਾਜ਼ੀ ਸਾਹਿਬ ਦੀ। ਅੱਛਾ ਜੀ, ਅੱਗੇ ਪੰਜਗੂਰ ਦੇ ਜਿਹੜੇ ਡੀਸੀ ਸਾਹਿਬ ਨੇ ਬਲੋਚਿਸਤਾਨ ਦੇ ਵਿੱਚ, ਜ਼ਾਕਿਰ ਬਲੋਚ ਉਹਨਾਂ ਦਾ ਨਾਂ ਸੀ, ਉਹਨਾਂ ਨੂੰ ਜਿਹੜਾ ਜੀ ਉਹ ਕਤਲ ਕਰ ਦਿੱਤਾ ਗਿਆ ਫਾਇਰਿੰਗ ਕਰਕੇ। ਬੜੀ ਅਫਸੋਸਨਾਕ ਖਬਰ ਹੈ, ਸਾਨੂੰ ਬੜੀ ਇਸ ਖਬਰ ਦੀ ਤਕਲੀਫ ਹੈ। ਰੱਬ ਕਰੇ ਕਿ ਇਹ ਮਾਮਲਾਤ ਇਸ ਤਰ੍ਹਾਂ ਨਾ ਹੋਣ। ਔਰ ਮੈਂ ਬਾਰ-ਬਾਰ ਹਰ ਵੀਲਾਗ 'ਚ ਆਖਣ ਡਿਆ ਵੀ ਸਾਡੇ ਹੱਥ ਜੁੜੇ ਵੇਖੋ, ਬਲੋਚਿਸਤਾਨ ਨੂੰ ਬੜੀ ਤਵੱਜੋ ਦੇ ਨਾਲ ਹੈਂਡਲ ਕਰੋ। ਬਲੋਚਿਸਤਾਨ ਦੇ ਵਿੱਚ ਤਾਕਤ ਦਾ ਇਸਤੇਮਾਲ ਨਹੀਂ, ਬੜੀ ਤਦਬੀਰ ਦੇ ਨਾਲ ਚੱਲੋ। ਦੁਸ਼ਮਣ ਜਿਹੜੇ ਨੇ ਬਾਹਰੋਂ ਉਹ ਵੀ ਉੱਥੇ ਨੁਕਸਾਨ ਕਰਨਾ ਚਾਹੁੰਦੇ ਨੇ। ਸਾਡੀਆਂ ਆਪਣੀਆਂ ਪਾਲਿਸੀਆਂ ਵੀ ਇਹੋ ਜਿਹੀਆਂ ਨੇ। ਬਲੋਚਿਸਤਾਨ ਨੂੰ ਇੱਕ ਵਾਰੀ ਫੇਰ ਸੋਚੋ ਵੀ ਉੱਥੇ ਅਸੀਂ ਕੀ ਕਰਨ ਡਏ ਹਾਂ। ਅੱਛਾ ਜੀ, ਹੁਣ ਤੁਹਾਡੇ ਚਿੱਠੀ ਪੱਤਰ ਛੇਤੀ ਨਾਲ ਰੱਖੀਏ ਕਿਉਂਕਿ 2-3 ਦਿਨ ਤੋਂ ਅਸੀਂ ਨਹੀਂ ਰੱਖੇ। ਪਹਿਲਾ ਚਿੱਠੀ ਪੱਤਰ ਹੈ ਜੀ ਬੰਗਲਾਦੇਸ਼ ਦੇ ਜਜ਼ੀਰੇ ਦੀ। ਤੁਸੀਂ ਕਮਾਲ ਦੀ ਤਫਸੀਲਾਤ ਦੱਸੀਆਂ ਨੇ। ਇਸ ਜਜ਼ੀਰੇ ਨੂੰ ਮੈਂ ਦੇਖਿਆ, ਇਹ ਸੇਂਟ ਮਾਰਟਨ ਦੀ ਗੱਲ ਕਰਨ ਡਏ ਨੇ। ਉਹਨਾਂ ਕਿਹਾ ਜੀ ਬੜਾ ਸਟ੍ਰੈਟੇਜਿਕਲੀ ਇਹਦੀ ਅਹਿਮੀਅਤ ਹੈ ਕਿਉਂਕਿ ਇੱਥੋਂ ਤੁਸੀਂ ਚੀਨ 'ਤੇ ਨਜ਼ਰ ਰੱਖ ਸਕਦੇ ਹੋ। ਕਿਉਂਕਿ ਉਹ ਸ਼ੇਖ ਹਸੀਨਾ ਸਾਹਿਬਾ ਨੇ ਆਖਿਆ ਸੀ ਨਾ ਵੀ ਅਮਰੀਕਾ ਨੇ ਮੇਰੇ ਕੋਲ ਜਜ਼ੀਰਾ ਮੰਗਿਆ ਸੀ ਫੌਜੀ ਅੱਡਾ ਬਣਾਉਣ ਲਈ, ਮੈਂ ਇਨਕਾਰ ਕਰਤਾ ਤੇ ਉਹਨਾਂ ਮੇਰੀ ਹਕੂਮਤ ਸੁੱਟ ਦਿੱਤੀ। ਅੱਛਾ ਜੀ, ਅੱਗੇ ਮੁਦੱਸਰ ਨਵੀਦ ਸਾਹਿਬ ਆਂਦੇ ਨੇ ਕਿ ਜਿਨ੍ਹਾਂ ਨੇ ਅਰਸ਼ਦ ਨਦੀਮ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਉਹਨਾਂ ਨੂੰ ਮੁੱਕਰ ਨਹੀਂ ਦੇਣਾ, ਪੈਸੇ ਲੈ ਕੇ ਦੇਣੇ ਨੇ ਜਨਾਬ। ਬਿਲਕੁਲ ਮੈਂ ਪੂਰੀ ਨਜ਼ਰ ਰੱਖਾਂਗਾ ਤੁਹਾਡੇ ਨਾਲ ਰਲ ਕੇ। ਅਰਸ਼ਦ ਨਦੀਮ ਦੇ ਨਾਲ ਰਾਬਤਾ ਵੀ ਕਰਾਂਗੇ, ਪੁੱਛਾਂਗੇ ਵੀ ਉਹਨੂੰ ਰੁਪਈਏ ਮਿਲੇ ਨੇ ਕਿ ਨਹੀਂ। ਇਹ ਅਸੀਂ ਮਹੀਨੇ ਬਾਅਦ ਚੈੱਕ ਕਰਾਂਗੇ। ਅਗਰ ਰੁਪਈਏ ਨਾ ਮਿਲੇ ਤਾਂ ਤੁਹਾਡੇ ਨਾਲ ਰਲ ਕੇ ਡੰਡ ਪਾਵਾਂਗੇ, ਰੁਪਈਏ ਉਹਨੂੰ ਲੈ ਕੇ ਦੇਵਾਂਗੇ। ਫਿਰ ਵੀ ਨਾ ਦਿੱਤੇ ਤਾਂ ਹਾਈ ਕੋਰਟ ਰਿਟ ਕਰਾਂਗੇ, ਉਹਦੇ ਹੱਕ ਦੇ ਵਿੱਚ ਕੋਈ ਨਾ ਕੋਈ ਬੰਦਾ ਰਿਟ ਕਰੇਗਾ ਜ਼ਾਹਿਰ ਹੈ। ਤੇ ਇਹ ਮਾਮਲਾ ਜਿਹੜਾ ਇਹਨੂੰ ਚਲਾਵਾਂਗੇ ਅਗਲੇ ਪਾਸੇ। ਤੇ ਅਰਸ਼ਦ ਨਦੀਮ ਦੀ ਤੁਸੀਂ ਇਹ ਗੱਲ ਕਰਨ ਡਏ ਹੋ ਤਾਂ ਮੈਂ ਤੁਰੇ ਜਾਂਦਿਆਂ ਤੁਹਾਨੂੰ ਇੱਕ ਹੋਰ ਖਬਰ ਦੇ ਦਿੰਦਾ।
ਅਰਸ਼ਦ ਨਦੀਮ ਸਾਹਿਬ ਦੇ ਜਿਹੜੇ ਕੋਚ ਸਾਹਿਬ ਸਨ, ਉਹ ਅਰਸ਼ਦ ਨਦੀਮ ਨੂੰ ਜਿਹੜੇ ਨੇ ਉਹ ਏਅਰਪੋਰਟ ਦੇ ਉੱਤੇ ਖੁਸ਼ ਆਮਦੀਦ ਕਹਿਣ ਗਏ, ਰਿਸੀਵ ਕਰਨ ਗਏ। ਜ਼ਾਹਿਰ ਹੈ ਕੋਚ ਜੂ ਸਨ ਇੱਕ ਉਹਨਾਂ ਦੇ ਇੱਕ ਦੋ ਕੋਚ ਨੇ, ਉਹਨਾਂ 'ਚੋਂ ਇੱਕ ਕੋਚ ਸਾਹਿਬ ਜਿਹੜੇ ਸਨ। ਅਤੇ ਉੱਥੇ ਤੁਹਾਨੂੰ ਪਤਾ ਵੀ ਨੂਨ ਲੀਗ ਦੇ ਮਿਨਿਸਟਰ ਵੀ ਆਏ ਸਨ ਅਤੇ ਨੂਨ ਲੀਗ ਵਾਲੇ ਵੀ ਆਏ ਸਨ। ਉਹਨਾਂ ਦੀਆਂ ਜੇਬਾਂ 'ਚੋਂ ਮੋਬਾਈਲ ਚੋਰੀ ਕਰ ਲਏ। ਹਾਂਜੀ, ਅਤੇ ਹੁਣ ਇਹ ਕੋਚ ਸਾਹਿਬ ਵੈਸੇ ਮਾਜ਼ਰਤ ਹੈ, ਲੇਕਿਨ ਗਲਤੀ ਤੁਹਾਡੀ ਹੈ ਵੀ ਜਿੱਥੇ ਨੂਨ ਲੀਗ ਦੇ ਐਡੇ ਮਿਨਿਸਟਰ ਆਏ ਸਨ, ਉੱਥੇ ਤੁਸੀਂ ਆਪਣਾ ਆਪ ਹੀ ਕੁੰਜ ਕੇ ਰੱਖਣਾ ਸੀ। ਸ਼ੁਕਰ ਕਰੋ ਸਿਰਫ ਮੋਬਾਈਲ ਹੀ ਚੋਰੀ ਕੀਤੇ ਨੇ, ਹੋਰ ਸਮਾਨ ਨਹੀਂ ਕੋਈ ਲਾਹ ਕੇ ਲੈ ਗਏ, ਕਿਉਂਕਿ ਬੜੇ ਸ਼ੌਕੀਨ ਨੇ ਹਰ ਤਰ੍ਹਾਂ ਦੇ ਸਮਾਨ ਦੇ। ਅਤੇ ਇਸ ਲਈ ਇਹ ਤਾਂ ਤੁਹਾਨੂੰ ਪਤਾ ਕੰਮ ਚੁੱਕ ਕੇ ਹੀ ਰੱਖਦੇ ਨੇ। ਸਨਾਉਲਾ ਮਸਤੀ ਖੇਲ ਸਾਹਿਬ ਦੀ ਗੱਲ ਚੇਤੇ ਰੱਖੋ, ਇਹ ਹਰ ਸ਼ਾਹੀ ਖੋਲ ਖਾਲ ਕੇ ਲਿਜਾ ਸਕਦੇ ਨੇ ਤੁਹਾਡੀ। ਅਤੇ ਇਸ ਲਈ ਜ਼ਰਾ ਗਾਂਹ ਅਗਰ ਇਹਨਾਂ ਦੇ ਲਾਗੇ ਜਾਓ ਤਾਂ ਆਪਣੇ ਮੋਬਾਈਲ ਵੀ ਅਤੇ ਹਰ ਸ਼ਾਹ ਕੁੰਜ ਕੇ ਰੱਖੋ। ਅੱਛਾ ਜੀ, ਅੱਗੇ ਮੁਹੰਮਦ ਜਿਹੜੇ ਨੇ ਮੁਨੱਵਰ ਸਾਹਿਬ ਆਉਂਦੇ ਨੇ ਕਿ ਅੱਜ ਇੱਕ ਬੰਗਾਲੀ ਨਾਲ ਗੱਲ ਹੋਈ, ਇਮਰਾਨ ਖਾਨ ਦੀ ਉਹਨੇ ਖੈਰੀਅਤ ਪੁੱਛੀ। ਉਹਨੇ ਕਿਹਾ ਮੈਂ ਸਮਝਣ ਤੋਂ ਕਾਸਰ ਹਾਂ। ਇਮਰਾਨ ਖਾਨ ਦੀ ਗੱਲ ਕਰਦਿਆਂ ਉਹ ਆਪਦੀਦਾ ਹੋ ਗਿਆ। ਮੈਂ ਉਹਦੀਆਂ ਅੱਖਾਂ 'ਚ ਨਮੀ ਦੇਖੀ ਅਤੇ ਉਹਦਾ ਇਮਰਾਨ ਖਾਨ ਵਾਸਤੇ ਦਰਦ ਮਹਿਸੂਸ ਕੀਤਾ, ਅਤੇ ਇਹ ਵੀ ਦੁਆ ਕੀਤੀ ਵੀ ਅੱਲਾ ਸਾਡੇ ਲੀਡਰ ਦੀ ਹਿਫਾਜ਼ਤ ਕਰੇ, ਅਤੇ ਫਲਸਤੀਨ ਹੋਵੇ ਜਾਂ ਮੇਰਾ ਮਤਲਬ ਹੈ ਬੰਗਲਾਦੇਸ਼ ਵਾਲੇ ਹੋਣ, ਪੂਰੀ ਦੁਨੀਆ ਦੇ ਮੁਸਲਮਾਨ ਹੀ ਇਮਰਾਨ ਖਾਨ ਵਾਸਤੇ ਜਿਹੜੇ ਨੇ ਉਹ ਪਰੇਸ਼ਾਨ ਨੇ। ਉਹ ਇੱਕ ਕਾਬਲੇ ਫਖਰ ਜਿਹੜਾ ਹੈ ਉਹ ਲੀਡਰ ਹੈ, ਅਤੇ ਉਹਨੂੰ ਪੂਰੀ ਦੁਨੀਆ ਜਿਹੜੀ ਹੈ ਉਹ ਪਿਆਰ ਕਰਦੀ ਹੈ। ਲਓ ਜੀ, ਮੈਨੂੰ ਹੁਣ ਦਿਓ ਇਹਦੇ ਨਾਲ ਹੀ ਇਜਾਜ਼ਤ, ਤੇ ਰੱਬ ਰੱਖਾ।